ਕੀਤਾ? ਅਸਰ ਸ਼ਾਮ ਦਾ ਟਾਈਮ ਸੀ, ਸਾਰੇ ਜੱਟਾਂ ਦਾ ਜਥਾ ਆਇਆ, ਫਿਰ ਬਾਬਾ ਸਾਡਾ ਬੈਠੇ ਹੋਕਾ ਪੀਂਦਾ ਸੀ, ਕੋਲ ਬੈਠੇ ਸੀ। ਉਹ ਫਿਰ ਜੱਟ ਲੜ ਕੇ ਮਾਰ ਨਾਰੇ ਮਾਰ ਆਪਣੇ ਸਿੱਖਾਂ ਵਾਲੇ। ਅੱਛਾ, ਕਹਿੰਦੇ ਬਾਬਾ ਬੱਜ ਜਾ, ਹੁਣ ਤੇਰੇ ਪਰਸੋਂ ਨੂੰ ਟੇਕਾ, ਤੇਰਾ ਰਗੜਾ ਪਰਸੋਂ ਨੂੰ ਬੰਨਣਾ ਹੈ। ਪਰਸੋਂ ਨੂੰ ਰਗੜਾ ਬੰਨਣਾ? ਅਸੀਂ ਅੱਜ ਬਬਲ ਸ਼ੇਰ ਬੁਲਚਣਾ ਬਬਲ ਸ਼ੇਰ ਮਾਰ ਕੇ ਆਏ। ਕੀ ਬਬਲ ਸ਼ੇਰ ਬੁਲਚਣਾ ਦਾ ਗੁੱਜਰ ਸੀ। ਬੱਬਰ ਸ਼ੇਰ? ਉਹ ਬਬਲ ਸ਼ੇਰ ਉਹ ਜਵਾਨੇ ਉਸ ਜਾ ਕੇ ਅੱਛਾ, ਗੁੱਜਰ ਸੀ ਸਾਰੇ ਜਵਾਨੇ ਬਦਮਾਸ਼ ਤੇ ਭਾਈ ਤਕੜਾ ਵੱਡਾ। ਅੱਛਾ, ਉਹਨੂੰ ਮਾਰ ਕੇ ਬੜਾ ਮੁਲਕ ਪਿਆ ਤਾਂ ਬਜਿਆ ਸੀ ਉਹ ਕਰਗ ਪਏ ਦੇਖਣੇ। ਅੱਲਾ ਮਾਫੇ ਹੋਰ ਕੀ ਵੇਖਿਆ? ਬੜਾ ਕੁਝ ਮਤਲਬ ਗੱਡੇ ਲਗਾ ਜਾਂ ਮਾਫੇ ਕਈ ਬੀਬੀਆਂ ਖੂਹ ਗੱਲੇ ਕਰਦੇ ਜੱਟਾਂ ਦੇ ਪੇਸ਼ ਨਹੀਂ ਆਈਆਂ। ਅੱਛਾ, ਖੂਹਾਂ ਦੀ ਮਾਰ ਮਾਰ ਮਾਰਤੀਆਂ, ਛਾਲਾਂ ਮਾਰਦੀਆਂ ਸੀ, ਜਿਹੜੇ ਪੇਸ਼ ਨਹੀਂ ਆਉਣਾ। ਓਏ ਹੋਏ, ਇਹ ਜਿਹੜੇ ਜ਼ੁਲਮ ਹੋਏ ਅੱਲਾ ਹਾਂ ਜੀ, ਕੁਰਬਾਨੀ ਦਿੱਤੀ। ਬੜੇ ਬੜੇ ਵੀ ਸੁਣਿਆ ਬੜੇ ਮਰੇ ਉਸ ਬੜੇ ਜੀ। ਮੈਂ ਕਿਹਾ ਸਾਰੇ ਦੇਖ ਨਹੀਂ ਗੱਲ ਭਾਈ ਐਡਾ ਕੁ ਬੱਚਾ ਬੀਬੀ ਜਗ੍ਹਾ ਨਹੀਂ ਚੱਕ ਉਹਨੇ ਰੁੱਖ ਦੇ ਨਾਲ ਰੱਖਿਆ ਆਪ ਲੱਗ ਗਈ। ਬੱਚੇ ਛੱਡ ਕੇ ਰੁੱਖ ਦੇ ਨਾਲ ਪਾ ਕੇ ਭੱਜ ਗਈ ਵੀ ਚਲੋ ਮੇਰੀ ਜਾਨ ਬਚ ਜਾਏ। ਇੱਕ ਵਾਰੀ ਮਾਈ ਜੀ ਮਾਈ ਉਹ ਕਹਿੰਦੀ ਬਾਬਾ ਮੈਂ ਜਾਣਾ ਨਨਕਾਣੇ ਸਾਹਿਬ, ਮੈਨੂੰ ਆਪਣੇ ਪੋਤੇ ਨੂੰ ਦੇ ਦੇ। ਕੀ ਦੇ ਦੇ? ਵੀ ਆ ਮੈਨੂੰ ਕਹਿੰਦੀ ਮੇਰੇ ਕੋਲ ਪੈ ਜਾ ਕਰੇ। ਅੱਛਾ, ਤੁਹਾਨੂੰ ਕਿਹਾ? ਹਾਂ, ਬਾਬਾ ਕਹਿੰਦਾ ਫਿਰ ਜਾ ਰਿਹਾ ਹੈ। मैं चले गया कितने पिया में चुप कर जो मैं ला 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 वो कहती ये क्या करना मैं ही कुछ होना है। अच्छा, मैं ही होना है कुछ। अच्छा, तुम कलमा पढ़ते सी? हाँ, वो कहती ये क्या करना मैं ही कुछ होना है। वो आ रही बाबा को, बाबा कहती मैं कहती बहुत बिगड़ा मुंडा, कहती क्यों कहता लाया करता माँ कलमा पढ़ने तेरा क्या करना है तू की कर दी माँ फिर खानी थी। बाबा जाएगा उनका माया बाप पे चले तेरे कर नहीं माँ में। अच्छा, फिर नहीं तुम गए? मैं उससे कौन जाना, मैं यही चंगी बाबा यही नहीं जाना। सही हो गया। सिखनी का नाम नहीं याद? सिखनी का नाम ਸੀ ਧਨੋ। अच्छा, वो लेके आई सी? ਉਹ ਲੈ ਕੇ ਆਈ ਵੀ ਬੰਦੇ ਚੰਗੇ ਨੇ, ਉਹਦੇ ਕੋਲ ਉਹਨੇ ਵਸਾਏ ਸਾਨੂੰ ਜ਼ਮੀਨ ਦੀ ਚੌਕੀ 2-3 ਨੰਬਰ ਪਈ ਸੀ। ਅੱਛਾ, ਖੂਹ ਦਾ ਲੱਗਿਆ ਸੀ, ਅਸੀਂ ਉਹ ਬਹੁਦੇ ਦੇ ਹਿੱਸੇ ਤੇ। ਅੱਛਾ, ਹਿੱਸੇ ਜੇ ਹਿੱਸੇ ਤੇ ਪੈਲੀਆਂ ਉਹਦੀਆਂ ਸੀ? ਪਹਿਲੀਆਂ ਉਹਦੇ ਹੈ ਬੰਦਾ ਆ ਕੇ। ਅੱਛਾ, ਹਾਂ, ਲੈਂਦੇ ਪਾਸੇ ਸੀ ਪੈਲੀਆਂ ਕਿ ਪਹਿਲੇ ਚੜ੍ਹਦੇ ਪਾਸੇ ਨਾ ਲੱਗਾ ਸੀ? ਖੂਬ ਲਗਾਈ ਜਾਂਦੇ ਪਾਸੇ ਜਾਂਦੇ ਪਿੰਡੋਂ ਲੈਂਦੇ। ਅੱਛਾ, ਲੈਂਦੇ ਪਾਸੇ। ਹਾਂ, ਖੂਬ ਲੱਗਾ। ਤਗੜੀ ਸੀ ਜੱਟਰੀ? ਜੱਟਰੀ ਰੋਈ ਦੀ ਹਿੰਮਤ ਵਾਲੀ, ਤਾਂ ਵੀ ਕਾਰੋਬਾਰ ਵਾਲੀ। ਤੇ ਬੰਦਾ ਨਹੀਂ ਸੀ ਆਇਆ? ਨਾ ਬੰਦਾ ਮਰ ਗਿਆ, ਮੁੰਡੇ ਦੋ, ਇੱਕ ਫੌਜ ਚ ਨੌਕਰ ਸੀ ਮੁੰਡਾ, ਇੱਕ ਹਾਕਮ ਦਾ ਨਾ ਉਹ ਬਾਈਕ ਸਾਡੇ ਨਾਲ ਫਿਰਦਾ ਫੁਰਦਾ ਰਹਿੰਦਾ ਤੁਮਸੇ ਬਾਈ। ਇਹ ਬਹੁਤਾ ਅੱਛਾ, ਬੀਬੀਆਂ ਜਿਹੜੀਆਂ ਕਦੇ ਮਿਜਰੇ ਪੈ ਜਾਓ ਵੀ ਸਰਕਾਰ ਪਾਣੀ ਲੱਕ ਲੱਗ ਚੁਗੀਆਂ ਫੈਈਆਂ। ਅੱਛਾ, ਲੋਕਾਂ ਨੇ ਦੇਖੋ ਉਹਨੇ ਸਰਕਾਰਾਂ ਦੀ ਉਹਨੇ ਜਿਹੜੀ ਇਹੋ ਜਿਹੇ ਸਰਦਾਰ ਆ ਗਏ ਉੱਥੋਂ ਤੁਰੇ ਸਰਕਾਰ ਸਵੇਰ ਨੂੰ ਨਹੀਂ ਚੜਿਆ, ਰਾਤੋਂ ਰਾਤ ਖੇੜਾ ਪਿੰਡ ਦੀ ਖੇੜਾ ਉੱਥੇ ਚਲੇ ਗਏ। ਅੱਛਾ, ਉਹ ਐਡਾ ਵਿਗੜਿਆ ਸੀ ਨਾ ਰੰਗੜ, ਉਹਨੇ ਮਸ਼ੀਨ ਚੌਲ ਲੈ ਸਾਰੇ ਕੌੜੇ ਚੌਲ ਲੈ ਜਿਹੜੇ अस्सलाम वालेकुम बाबा जी। बिस्मिल्लाह वालेकुम सलाम। की हाल चाल है? बड़ा शुक्र है अल्लाह। बुजुर्गो की नाम है अपना? मेरा फतेहदीन। फतेहदीन। हाँ। ते ਤੁਹਾਡੇ ਵਾਲਾ ਸਾਹਿਬ ਦਾ? सजादा ਤੇ ਦਾਦਾ ਜੀ ਦਾ? करीम बख्श ਕਰੀਮ ਬਖਸ਼। ਕਿਹੜੀ ਬਰਾਦਰੀ ਆਪਣੀ? गुज्जर ਤੇ ਗੋਤ ਕਿਹੜੀ? बाजार ਮਜ਼ਾਰ? बाजार। ਅੱਛਾ, ਮਜ਼ਾਰ, ਸਹੀ ਹੋ ਗਿਆ। ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ 47 ਤੋਂ ਪਹਿਲੇ ਦੀਆਂ। तो जड़ी आइए दस दूँ। ਅੱਛਾ, ਕਿੰਨੀ ਉਮਰ ਆਪਣੀ ਇਸ ਟਾਈਮ? हाँ भाई मैनू नहीं पता, बहुत अभी 10-12 साल का ज़्यादा है। ਜਦੋਂ 10-12 ਸਾਲ ਦੇ ਸੀ ਜਦੋਂ ਆਏ? हाँ हम मैनू पता नहीं उम्र कितनी होगी। ਪਿੰਡ ਦੀ ਹੋਸ਼ ਹੈ ਆਪਣੀ? हाँ पिंड की खेल में होश है। ਕਿਹੜਾ ਪਿੰਡ ਸੀ ਆਪਣਾ ਪਿੱਛੇ? ढगेड़ियाँ पहला ही ककराली थोड़े छोटे जी बता गए। ਹਾਂਜੀ, पहला ही ककराली बागा वाले को ਅੱਛਾ, ਉੱਥੋਂ ਹੀ ਹਜ਼ਾਰਾ ਪੈ ਗਿਆ, ਮਰੇੜੇ ਸੀ ਇੱਥੇ ਦੇ ਜੱਟਾਂ ਦੇ ਜ਼ਮੀਨ ਜਿਹੜੀ ਠੇਕੇ ਹਿੱਸੇ ਦੇ ਕਿੱਥੇ? ਢਗੇੜੀਆਂ, ਅੱਛਾ, ਜਗੇੜੀ। ਉੱਥੇ ਬਸੇ ਫਿਰ ਉੱਥੇ ਸਾਰਾ ਪਿੰਡ ਗੁਜਰਾਂ ਦਾ ਉੱਥੇ ਵਸਿਆ? ਸਾਰਾ ਸਿੱਖਾਂ ਦਾ, ਬਾਕੀ ਘਬਾਰ ਪੇੜੀ ਦੇ ਸੀ ਤੇ ਗੁੱਜਰ ਕਦੇ ਹੀ ਘਰ, ਗੁਜਰਾਂ ਦਾ ਇਕੱਲੇ ਘਰ ਸੀ? ਕਦੇ ਹੀ ਘਰ ਸੀ, ਬਾਕੀ ਪੇੜੀ ਘਬਾਰ ਸੀ ਬਸ ਪੀਂਦੇ। ਅੱਛਾ, ਤੇ ਸਿੱਖ ਕਿਹੜੇ ਸਨ? ਜੱਟ? ਜੱਟ ਜੂੜਿਆਂ ਵਾਲੇ। ਅੱਛਾ, ਜੂੰਡੇ ਆ ਗਏ। ਹਾਂ। ਸਹੀ ਹੋ ਗਿਆ। ਕਿੰਨਾ ਕੁ ਪਿੰਡ ਸੀ? ਵੱਡਾ ਛੋਟਾ ਸੀ ਕਿ ਬਾਬਾ ਵੱਡਾ? ਪਿੰਡ ਬਾਬਾ ਡਾਕਟਰ ਵੀ ਮਾਸ਼ਾਅੱਲਾ। ਕਿੰਨੀਆਂ ਲੰਬੜਦਾਰੀਆਂ ਸੀ? ਨੰਬਰ ਲਈ ਦੋ ਤੇ ਖੂਬ ਵੀ ਦੋ ਲੱਗੇ, ਸਾਡੇ ਡਾਕੂ ਫੜੇ ਸੀ, ਦੋ ਖੂਬ ਗਵਰਨਮੈਂਟ ਨੇ ਲਵਾਏ ਸਾਡੇ। ਅੱਛਾ, ਦੋ ਗਵਰਨਮੈਂਟ ਨੇ ਖੂਹ ਲਵਾਏ ਸਨ? ਆ ਦੋ ਹਮ ਪਾਰਟੀਆਂ ਨੂੰ। ਸਹੀ ਹੋ ਗਿਆ। ਇਹ ਦੱਸੋ ਉੱਥੇ ਲੰਬੜਦਾਰਾਂ ਦੇ ਨਾਂ ਕੀ ਸੀ? ਇੱਕ ਦਿਨ ਉਹਦਾ ਬਖਤੌਰਾ ਹੁੰਦਾ ਸੀ, ਬਖਤੌਰਾ ਬਖਤੌਰਾ ਸਿੱਖ। ਅੱਛਾ, ਇੱਕ ਦਿਨ ਖਾਨੀ ਸੌਣ ਸੀ। ਹਾਂਜੀ। ਹਾਂ, ਅੱਛਾ 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 ਅੱਛਾ। ਤੇ ਤੁਹਾਡਾ ਘਰ ਕਿਹੜੀ ਸਾਈਡ ਤੇ ਸੀ? ਸਾਰਾ ਘਰ ਸੀ ਸਰਕਾਰ ਪਿੰਡ ਦੇ
ਐ ਸਾਈਡ ਦੇ ਬੱਕੀ ਦੱਖਣ ਦੇ ਪਹਾੜ ਦੇ ਗੁੱਟ ਪਹਾੜ ਪਾਸੇ ਆ ਦੱਖਣ ਪਾਸੇ ਦੱਖਣ ਪਾਸੇ ਕੱਢ ਲਈ ਹਿਸਾਬ ਨਾਲ ਹੂੰ ਹਾਂ ਪੱਕਾ ਸੀ ਘਰ ਕੇ ਕੱਚਾ ਸੀ? ਘਰ ਕੱਚੇ ਸੀ ਸਾਰੇ ਮੁਲਕ ਦੇ ਵਿੱਚ ਕੱਚੇ ਦੇ ਛੋਟਾ ਸਿੱਖਾਂ ਦੇ ਘਰ ਪੱਕੇ ਸਨ ਕੱਚੇ ਤੇ ਮਸਜਿਦਾਂ ਕਿੰਨੀਆਂ ਸੀ? ਬਾਅਦ ਕੋਈ ਵੀ ਸਾਡੇ ਘਰੇ ਇੱਕ ਤਾਂ ਮਸਜਿਦ ਕਿਸੇ ਹੋਣੀ ਸੀ ਮੁਸਲਮਾਨ ਸਿਰਫ ਇੱਕ ਹੀ ਘਰ ਇੱਕ ਸੀ? ਘਰ ਸੀ ਬਾਕੀ ਘਮਾਰਾਂ ਪੇੜੀਆਂ ਦੇ ਸੀ ਤੇ ਉਹ ਮੁਸਲਮਾਨ ਨਹੀਂ ਸੀ ਹੈ? ਮੁਸਲਮਾਨ ਸੀ ਪੇੜੀ ਅੱਛਾ ਤੇ ਜਿਹੜੇ ਸਿੱਖਾਂ ਦਾ ਗੁਰਦੁਆਰਾ ਕਿੰਨੇ ਸਨ? ਗੁਰਦੁਆਰਾ ਉਸ ਕੋਈ ਨਹੀਂ ਸੀ ਸਾਡੇ ਪਿੰਡ ਨਹੀਂ ਤੇ ਧਰਮਸ਼ਾਲਾ ਧਰਮਸ਼ਾਲਾ ਸੀ? ਹਾਂ ਉਹਨੂੰ ਗੁਰਦੁਆਰਾ ਕਹਿੰਦੇ ਉਹੀ ਸਭ ਕੁਛ ਸੀ ਅੱਛਾ ਉਹ ਕਿਹੜੀ ਸਾਈਡ ਤੇ ਸੀ? ਉਹ ਸਾਡੇ ਘਰ ਦੇ ਮੂਹਰੇ ਵੀ ਅਗਲੇ ਪਾਸੇ ਅੱਛਾ ਅਗਲੇ ਪਾਸੇ ਸੀ। ਹਾਂ ਸਹੀ ਹੋ ਗਿਆ। ਇੱਕ ਵਾਰੀ ਮਾਈ ਜੀ ਮਾਈ ਉਹ ਕਹਿੰਦੀ ਬਾਬਾ ਮੈਂ ਜਾਣਾ ਨਨਕਾਣੇ ਸਾਹਿਬ ਮੈਨੂੰ ਆਪਣੇ ਪੋਤੇ ਨੂੰ ਦੇ ਦੇ। ਕੀ ਦੇ ਦੇ? ਵੀ ਆ ਮੈਨੂੰ ਕਹਿੰਦੀ ਮੇਰੇ ਕੋਲ ਪੈ ਜਾ ਕਰੇ। ਅੱਛਾ ਤੁਹਾਨੂੰ ਕਿਹਾ? ਹਾਂ ਬਾਬਾ ਕਹਿੰਦਾ ਫਿਰ ਜਾ ਰਿਹਾ ਹੈ मैं चले गया कितने पिया मैं चुप कर दूर में जा वो कहती ये क्या करना मैं ही कुछ होना है अच्छा मैं ही हो रहा है कुछ अच्छा तुम कलमा पढ़ते सी? हाँ वो कहती ये क्या करना मैं ही कुछ होना है वो आ रही बाबे को बाबा कहती मैं कहती बहुत बिगड़ा बुढ़ा कहती क्यों कहता जा करता माँ कलमा पढ़ने तेरा क्या करना है तू क्या करनी है माँ फिर खानी थी बाबा जाएगा उनका माया बाप पे चले तेरे कर नहीं माँ अच्छा फिर नहीं तुम गए? मैं उससे कौन जाना मैं यही चंगी बाबा यही नहीं जाना। सही हो गया। हाँ ਅੱਛਾ ਬਜ਼ੁਰਗੋ ਹਾਂਜੀ ਆਪਣੇ ਬਜ਼ੁਰਗ ਕੀ ਕੰਮ ਕਰਦੇ ਸੀ ਉੱਥੇ? ਵਪਾਰ ਵੀ ਕਰ ਲਈ ਬਾਈ ਵੀ ਕਰ ਲਈ। ਕਿੰਨੇ ਕਿੱਲਿਆਂ ਦੀ ਬਾਈ ਸੀ ਉੱਥੇ? ਬਾਈ ਵੀ ਬਾਬਾ 14 15 18 ਬਾਈਗਾ 20 25 ਕਿੱਲੇ ਜਿਹੜੀ ਸਾਡੀ ਬਾਈ ਕਰ ਲਈ ਜੱਟਾਂ ਨੇ ਸਾਨੂੰ ਉੱਥੋਂ ਜਾਟੀ ਲਿਆ ਸੀ ਸਿੱਖਣੀ। ਅੱਛਾ ਜੱਟ ਲਿਆਏ ਸਨ? ਸਿੱਖਣੀ ਦੀ ਹੱਡੀ ਉਹਦੇ ਮੁੰਡੇ ਸੀ ਦੋ। ਕੀ ਨਾਂ ਸੀ ਉਹਨਾਂ ਦਾ? ਇੱਕ ਦਾ ਹਾਕਮ ਇੱਕ ਦਾ ਨਾ ਬਖਸ਼ੂ ਇਹ ਜਿਹਾ ਨਾਮ ਸੀ ਦੋ। ਸਿੱਖਣੀ ਦਾ ਨਾਂ ਨਹੀਂ ਯਾਦ? ਸਿੱਖਣੀ ਦਾ ਨਾਂ ਸੀ ਧਨੋ। ਅੱਛਾ ਉਹ ਲੈ ਕੇ ਆਈ ਸੀ? ਉਹ ਲੈ ਕੇ ਆਈ ਵੀ ਬੰਦੇ ਚੰਗੇ ਨੇ ਉਹਦੇ ਕੋਲ ਉਹਨੇ ਬਸਾਏ ਸਾਨੂੰ ਜ਼ਮੀਨ ਜਿਹੜੀ ਚੌਕੀ 2-3 ਨੰਬਰ ਪਏ ਸੀ। ਅੱਛਾ ਖੂਬ ਦਾ ਲੱਗਿਆ ਸੀ ਅਸੀਂ ਉਹ ਬਹੁਦੇ ਦੇ ਹਿੱਸੇ ਤੇ। ਅੱਛਾ ਹਿੱਸੇ ਜੇ? ਹਿੱਸੇ ਤੇ ਪੈਲੀਆਂ ਉਹਦੀਆਂ ਸੀ? ਪਹਿਲੀਆਂ ਉਹਦੇ ਹੈ ਬੰਦਾ ਕੇ। ਅੱਛਾ ਹਾਂ ਲੈਂਦੇ ਪਾਸੇ ਸੀ ਪੈਲੀਆਂ ਕਿ ਪਹਿਲੇ ਚੜ੍ਹਦੇ ਪਾਸੇ ਨਾ ਲੱਗਾ ਸੀ? ਖੂਬ ਲਗਾਈ ਜਾਂਦੇ ਪਾਸੇ ਜਾਂਦੇ ਪਿੰਡੋਂ ਲੈਂਦੇ। ਅੱਛਾ ਲੈਂਦੇ ਪਾਸੇ? ਹਾਂ ਖੂਬ ਲੱਗਾ। ਤਗੜੀ ਸੀ ਜੱਟਰੀ? ਜੱਟੀ ਰੋਈ ਨਹੀਂ ਹਿੰਮਤ ਵਾਲੀ ਤਾਂ ਵੀ ਕਾਰੋਬਾਰ ਵਾਲੀ ਤੇ ਬੰਦਾ ਨਹੀਂ ਸੀ ਆ? ਨਾ ਬੰਦਾ ਮਰ ਗਿਆ ਮੁੰਡੇ ਦੋ ਇੱਕ ਫੌਜ ਚ ਨਾ ਕੋਈ ਮੁੰਡਾ ਇੱਕ ਹਾਕਮ ਦਾ ਨਾ ਉਹ ਬਾਈਕ ਸਾਡੇ ਨਾਲ ਫਿਰਦਾ ਫੁਰਦਾ ਰਹਿੰਦਾ ਉੱਥੇ ਬਸ। ਅੱਛਾ 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 ਤੁਹਾਡੇ ਕੋਈ ਹਾਣੀ ਵੀ ਹੈ ਸਨ ਸਿੱਖਾਂ ਦੇ ਮੁੰਡੇ ਬਥੇਰੇ ਹਾਣੀ ਦੇ ਜਿਨ੍ਹਾਂ ਨਾਲ ਖੇਲਦੇ ਰਹੇ ਹੋ? ਖੇਡਦੇ ਨੇ ਬੜਾ ਹਿੰਦੂਆਂ ਦੇ ਸਿੱਖਾਂ ਦੇ। ਕੀ ਨਾਂ ਸੀ ਉਹਨਾਂ ਦੇ? ਸੁਨਿਆਰਿਆਂ ਦੇ ਨਾਂ ਦੱਸੋ। ਇੱਕ ਦਿਨ ਜੀਤੂ ਦਾ ਇੱਕ ਦਿਨ ਸੀਤਾ ਹੈ ਜੇ ਨਾਂ ਦੇ ਕੁੜੀ ਭੁੱਲ ਗਏ ਨਾਂ ਨਹੀਂ ਰਹੇ ਯਾਰ ਸੱਚੀ ਬੱਚੀ। ਹਾਂ ਕੀ ਖੇਡਾਂ ਹੁੰਦੀਆਂ ਸੀ ਉਦੋਂ? ਖੇਡਾਂ ਕੌਡੀਆਂ ਯਾ ਪੀਰ ਬਣਾ ਕੇ ਰੱਖਾ ਦੇ ਪੀਰ ਬਣਾ ਕੇ ਖੇਡਦੇ ਬਾਲਾ। ਉਹ ਕੀ ਹੁੰਦਾ ਪੀਰ? ਜਾਂ ਤੇਲੀ ਡੰਡਾ ਮਾਰਦੇ ਜਾਂ ਚੱਕ ਜਾਂ ਦੂਰ ਭੱਜ ਜਾਣਾ ਉਹਨਾਂ ਨੇ ਉਹ ਵੀ ਆਉਂਦੇ ਨੇ ਉਹਨਾਂ ਨੂੰ ਰੁੱਖਾਂ ਤੇ ਚੜ ਜਾਣਾ। ਅੱਛਾ ਰੁੱਖਾਂ 'ਤੇ ਚੜ ਜਾਣਾ? ਰੁੱਖਾਂ ਫਿਰ ਉਹਦੇ ਕੋਲ ਲੱਭਣਾ ਫੜਨਾ ਜੇ ਫੜਿਆ ਗਿਆ ਫੜੀ ਉਹਨੇ ਹੇਠ ਤੇ ਡੰਡਾ ਚੱਕ ਕੇ ਫੇਰ ਦੇਣਾ। ਅੱਛਾ ਡੰਡਾ ਹੀ ਚੱਕ ਕੇ ਭਗਾ ਦੇਣਾ ਪਰਾਂ। ਸਹੀ ਹੋ ਗਿਆ। ਜਾਂ ਤੇਲੀ ਮਾਰਨਾ ਭਾਵੇਂ ਗਿੱਟੇ ਲੱਗ ਜਾਏ। ਚੰਗਾ ਮਾਹੌਲ ਸੀ ਉਦੋਂ? ਬੜਾ ਮੈਂ ਕਿਆ ਬਾਤ ਸੀ ਸਰਕਾਰ। ਆਪਸ 'ਚ ਕਿੱਦਾਂ ਦਾ ਸੀ ਸਿੱਖਾਂ ਦਾ ਤੇ ਤੁਹਾਡਾ ਤੇ ਇੱਕ ਹੀ ਘਰ ਸੀ? ਬੜਾ ਮੇਲ ਸੀ ਮਤਲਬ ਬੜਾ ਮੇਲ ਸੀ ਸਿੱਖਾਂ ਦਾ ਸਾਡੇ ਬਜ਼ੁਰਗਾਂ ਦਾ ਬਹੁਤ ਮੇਲ ਸੀ। ਅੱਛਾ ਹਾਂ ਕੋਈ ਫਰਕ ਤਾਂ ਨਹੀਂ ਸੀ ਕਰਦੇ? ਨਾ ਕੋਈ ਫਰਕ ਨਹੀਂ ਪਿਆ ਉਹ ਸਾਨੂੰ ਇੰਨਾ ਚਾਹਦੇ ਗੱਲ ਛੱਡ ਲਏ ਮੇਰੇ ਭਰਾ ਨੂੰ ਇੱਕ ਮੇਰੇ ਤਾਏ ਦੇ ਤਰਲੇ ਕਰ ਲਏ ਮੇਰੇ ਪਿਓ ਦੇ ਆਹ ਦੋ ਮੁੰਡੇ ਦੇ ਘਰ ਨਾ ਮਰ ਕੇ ਦੇਖੇ ਜਿਉਂਦੇ ਨੇ ਕਿਸੇ ਨੂੰ ਅਸੀਂ ਮਰ ਕੇ ਕਿਸੇ ਨੂੰ ਤੇਰਾ ਮੇਰਾ ਭਾਵੇਂ ਭਰਾ ਆਪਣਾ ਕਿੰਨਾ ਹੀ ਯਾਰ ਕਰਨਾ ਇਹ ਨਹੀਂ ਦੇ ਜਾਂਦੇ ਯਾਰ। ਅੱਛਾ ਬੜਾ ਜ਼ੋਰ ਲਾ ਜੱਟਾ ਜਦੋਂ ਜਿਹੜੇ ਉਹ ਤੁਹਾਨੂੰ ਉਹ ਵੀ ਪੁੱਛਦੇ ਅਸੀਂ ਤੁਹਾਡੀ ਸਾਰੀ ਕਹਾਣੀ ਤੇ ਇਹ ਦੱਸੋ ਪਿੰਡ ਦੇ ਵਿੱਚ ਸਕੂਲ ਹੈ ਸੀ? ਸਕੂਲ ਦਾ ਸਾਡਾ ਸੀ ਦਬਾਲੀ ਬਾਬਾ ਦੋ ਸਾਡੇ ਜ਼ਮੀਨ ਤੇ ਅਗਲੇ ਪਾਸੇ ਸੀ। ਅੱਛਾ ਪੜ੍ਹਨ ਜਾਂਦੇ ਸੀ ਪੜ੍ਹਦੇ ਬੱਚੇ? 2-3 ਦਿਨ ਗਿਆ ਮੈਂ ਫਿਰ ਮੈਨੂੰ ਉੱਥੇ ਬਾਸਤੇ 12 ਦੀ ਪੂਜਾ ਮਾਂ ਬਾਬਾ ਮੈਂ ਭੱਜਿਆ ਚੂੜੀ ਕੁੱਟੀ ਘਿਓ ਪਾਇਆ ਬੜਾ ਕੁਛ। ਅੱਛਾ 2 ਦਿਨ ਗਿਆ ਸੀ ਬਾਬਾ ਮੈਂ ਜਾਣਾ ਮੈਂ ਕਹਿੰਦਾ ਹੋਰ ਕਿਆ ਕਰਾਂ ਮਾਂ ਮੈਂ ਘੋੜੀ ਚਾਲ ਜਾਂਦੀ ਘੋੜੀ ਲੈ ਜਾਣੀ ਕਿਤੇ ਬੋਤਾ ਲੈ ਜਾਣਾ ਬਸ। ਅੱਛਾ ਹਾਂ ਸਹੀ ਹੋ ਗਿਆ। ਬਾਬਾ ਚੰਗਾ ਸੀ ਸਾਡਾ ਉਹ ਵੀ ਕਿਆ ਬਾਤ ਸੀ। ਅੱਛਾ ਉਹ ਵਪਾਰ ਕਰ ਰਹੀ ਮੱਝਾਂ ਡੰਗਰਾਂ ਦਾ ਘੋੜਿਆਂ ਦਾ। ਮੱਝਾਂ ਕਿੰਨੀਆਂ ਰੱਖੀਆਂ ਸੀ ਉਦੋਂ? ਮੱਝਾਂ ਦਾ 2-4 ਆਦੇ ਆਉਂਦੀਆਂ ਨੇ 10 ਆ ਗਈਆਂ 10 ਚਲੇ ਗਈਆਂ ਪਿਓ ਸਾਡਾ ਵਪਾਰ ਜਿੰਨਾ ਕਿਸੇ ਨੇ ਕਰਿਆ ਹੀ ਨਹੀਂ। ਕਦੇ ਪਟਿਆਲੇ ਚਲੇ ਗਿਆ ਕਦੇ ਰਾਜਪੁਰੇ ਚਲੇ ਗਿਆ ਕਦੇ ਬਲੂੜ ਚਲੇ ਗਿਆ ਕਦੇ ਖੰਨੇ ਚਲੇ ਗਿਆ ਮੰਡੀਆਂ ਹੀ ਲੈ ਜਾਂਦੇ। ਜਿਹੜਾ ਤੁਹਾਡਾ ਇਹ ਪਿੰਡ ਸੀ ਹਾਂਜੀ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਸਨ? ਇਹਦੇ ਰਾਜ ਦੇ ਹਿੰਦੂਪੁਰ ਬੀਪਰ ਹਿੰਦੂ ਦਾ ਬਡਾਲੀ ਦੇ ਕਹਾ ਮਾਜਰਾ। ਅੱਛਾ ਇਧਰ ਨੂੰ ਸਰਕਾਰ ਦਬਾਲੀ ਦੇ ਕਹਾ ਬਰਾਤ ਨਖੇੜਾ ਫਿਰ ਕੋਟਲਾ ਇਧਰ ਨੂੰ ਦਬਾਲੀ ਦੇ ਕਹਾ ਖੇੜੇ ਕਹਾ ਸਾਧੂ ਵਾਲਾ ਸਟੇਸ਼ਨ। ਅੱਛਾ 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 ਚੜ੍ਹਦੇ ਇੱਧਰ ਨੂੰ ਚਲੇ ਸਾਡੇ ਨਾਨਕਿਆਂ ਦੇ ਉੱਪਰ ਬਜਾੜਾ
ਅਗਲੇ ਪਾਸੇ ਮਾਨੂਪੁਰ ਦੇ ਸਾਡੇ ਨਾਨਕ ਦਾ ਪਿੰਡ ਕੋਟਲਾ ਨਾਨਕਾਂ ਦਾ ਪਿੰਡ ਕੋਟਲਾ ਸੀ। ਅੱਛਾ, ਹਾਂ, ਕੀ ਨਾਂ ਸੀ ਨਾਨੇ ਦਾ? ਨਾਨਾ ਦਾ ਅਸੀਂ ਦੇਖਿਆ ਨਹੀਂ, ਨਾਨਾ ਦਾ ਮਾਮਾ ਦੇਖਿਆ ਜਾਂਦਾ, ਬਸ ਛੋਟੇ ਨੇ, ਉਹ ਵੀ ਫੌਜ ਹੋ ਗਏ ਸਾਡੇ ਹੁੰਦੇ ਉੱਥੇ ਹੀ, ਉੱਥੇ ਹੀ ਫੌਤ ਹੈ? ਉੱਥੇ ਹੀ ਫੌਜ ਹੋ ਗਏ। ਅੱਛਾ 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 ਹਾਂ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਕੀ ਕੁਛ ਉੱਗਦਾ ਸੀ ਤੁਹਾਡੇ ਉੱਥੇ? ਬੱਲੇ ਮਾਸ਼ਾਅੱਲਾ, ਕਣਕ ਵੀ, ਮੱਕੀ ਵੀ, ਮਿਰਚਾਂ ਵੀ, ਅੱਛਾ, ਕਪਾਹ ਵੀ। ਇੱਕ ਪਾਸੇ ਕਪਾਹ ਹੁੰਦੀ ਸੌਣੀ ਹੁੰਦੀ, ਇੱਕ ਪਾਸੇ ਹਾੜੀ ਹੁੰਦੀ ਸਾਡੇ ਪਿੰਡ 'ਚ। ਸਹੀ ਸਹੀ ਸਹੀ। ਹਾਂ, ਮੇਲਾ ਸ਼ੇਲਾ ਲੱਗਦਾ ਸੀ? ਬੱਲੇ ਮੇਲਾ ਦਾ ਇੰਨਾ ਦਾ 15 20 40 ਰੁੱਖ ਦੇ ਸਾਡੇ ਇੱਥੇ ਧਾਰਾਂ ਸਾਡੇ ਉੱਥੇ ਲਾ ਕੇ ਮਾਤਾ ਰਾਣੀ ਉੱਥੇ ਦੇ ਕੋਈ ਇੰਨੀ ਜਿਹੜੀ ਇੱਥੇ ਮਾੜੀ ਇੰਨੀ ਦੂਰ ਸੀ ਮਾਤਾ ਰਾਣੀ। ਮਾਤਾ ਰਾਣੀ? ਹਾਂ, ਉੱਥੇ ਸਰਕਾਰ ਗੁਰਗੇ ਚੜ੍ਹਦੇ 10 20 50 ਗੁਰਗੇ ਚੜ੍ਹਾਉਂਦੇ ਲੋਕ। ਕੀ ਚੜਾਉਂਦੇ ਸੀ? ਗੁਰਗੇ ਜਿਹੜੇ ਗੁਰਗੇ ਮਿੱਠੇ ਕਚੌੜੀਆਂ ਕਚੌੜੀਆਂ। ਅਸੀਂ ਫਿਰ ਜਗਰ ਪਾਸੇ 4 ਨੂੰ ਉੱਥੇ ਜਾ ਕੇ ਸਾਧ ਕੋਲ ਜਾਣੇ ਨਾਲ ਚਾਹ ਪੀਣੀ। ਅੱਛਾ, ਸਾਧ ਕੋਲ ਨਾਲ ਸਰਕਾਰ ਉਹਨਾਂ ਕੋਲ ਦੁੱਧ ਬੱਕਰੀਆਂ ਦੁੱਧ ਪਾਉਣਾ ਡਾਂਗ ਬੜੀ ਗੁੜ ਪਾ ਕੇ ਚਾਹ ਕਰਨੀ, ਚਾਹ ਪੀਣੀ ਨਾਲ ਫਿਰ ਗੁਰਗੇ ਸਾਡੇ ਜਣਾ। ਅੱਛਾ, ਹਾਂ। ਤੇ ਕਬੱਡੀ ਸ਼ਬੱਡੀ ਹੁੰਦੀ ਸੀ? ਕਬੱਡੀ ਬਹੁਤ ਹੁੰਦੀ, ਹੋਰ ਕੋਈ ਹੋਰ ਦੇ ਕਬੱਡੀ ਹੁੰਦੀ ਸੀ, ਆਹ ਨਹੀਂ ਤੇ। ਅੱਛਾ, ਸਾਡੇ ਪਿੰਡ 2-3 ਦਿਨ ਮੇਲਾ ਪੜਦਾ ਅਖੀਰ ਸੀ। ਇੰਨਾ ਮੇਲਾ ਤਰੀਕ ਹੁੰਦੀ ਸੀ ਮੇਲੇ ਦੀ? ਮੇਰੀ ਸਿਆਲਾਂ ਨੂੰ ਲੱਗਦਾ ਸੀ, ਗਰਮੀਆਂ ਨੂੰ ਲੱਗਦਾ ਸੀ? ਚੇਤਰ ਚੇਤਰ 'ਚ ਲੱਗਦਾ ਸੀ। ਚੇਤਰ। ਕੋਈ ਪਹਿਲਵਾਨ ਵੀ ਮਸ਼ਹੂਰ ਹੈਗਾ ਪਿੰਡ ਦਾ ਵੇ ਉੱਥੇ? ਉਹ ਪਹਿਲਵਾਨ ਕਿਹੜੇ ਪਿੰਡ ਦੇ ਜੱਟ ਸਾਰੇ ਹੀ ਪਹਿਲਵਾਨ ਦੇ ਬੰਦੇ ਖੁੱਡੇ ਘੁਲਦੇ ਰਹਿੰਦੇ ਆਪੇ ਚ। ਕੋਈ ਮਸ਼ਹੂਰ ਬੰਦਿਆਂ ਦੇ ਨਾਂ ਦਾ ਚੇਤਾ ਨੇ ਨਾ ਮਸ਼ਹੂਰ ਉੱਥੇ ਕੋਈ ਜਿਹਦੀ ਜ਼ਮੀਨ ਜ਼ਿਆਦਾ ਹੋਵੇ? ਜ਼ਮੀਨ ਤਾਂ ਫਿਰ ਸਾਰਿਆਂ ਦੀ ਪੂਰੀ ਸੀ ਜੱਟਾਂ ਦੀ। ਅੱਛਾ, ਪੂਰੀ? ਇਹ ਜੱਟੀ ਦੀ ਲੜ ਜਿਹੜੀ ਇਹਦੀ ਸਾਂਭੀ ਸੀ। ਇਹਦੀ ਜ਼ਮੀਨ ਕਿੰਨੀ ਸੀ? ਇਹਦਾ ਵੀ ਬੱਬਾ ਜਿਹੜੇ ਬੱਬਾ ਜਿਹੜਾ ਹੀ ਸਾਂਭਿਆ ਸੀ। ਅੱਛਾ, ਦੁਆਲੇ ਸਿੱਖ ਹਿੰਸਾ ਦੀ ਬਾੜ ਹੂੰ, ਹਿੰਸਾ ਦੀ ਬਾੜ ਹਿੰਸ ਕਰਾਉਂਦਾ ਹੁੰਦਾ ਸੀ। ਅੱਛਾ, ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਤੁਹਾਡਾ ਤੇ ਇਕੱਲਾ ਘਰ ਸੀ? ਕੱਲਾ ਘਰ ਸੀ, ਅੱਲਾ ਨੇ ਬਚਾਇਆ ਸਾਨੂੰ। ਹੈਂ? ਹਾਂ ਤੇ ਉਸ ਜੱਟਾਂ ਨੇ ਤੁਹਾਨੂੰ ਰੱਖਿਆ ਸੀ। ਹਾਂ। ਤੇ ਜਦੋਂ ਆਉਣ ਲੱਗਿਆ ਕਿੱਦਾਂ ਆਏ ਤੁਸੀਂ? ਤੁਹਾਨੂੰ ਉਹਨਾਂ ਤੈਨੂੰ ਮੈਂ ਦੱਸਦਾ, ਤੇ ਨਹੀਂ ਕੀਤਾ? ਅਸਰ ਸ਼ਾਮ ਦਾ ਟਾਈਮ ਸੀ, ਸਾਰੇ ਜੱਟਾਂ ਦਾ ਜਥਾ ਆਇਆ, ਫਿਰ ਬਾਬਾ ਸਾਡਾ ਬੈਠੇ ਹੋਕਾ ਪੀਂਦਾ ਸੀ, ਕੋਲ ਬੈਠੇ ਸੀ। ਉਹ ਫਿਰ ਜੱਟ ਲੜ ਕੇ ਨਾਰੇ ਮਾਰ ਆਪਣੇ ਸਿੱਖਾਂ ਵਾਲੇ। ਅੱਛਾ, ਕਹਿੰਦੇ ਬਾਬਾ ਬਾਜਾ ਹੁਣ ਤੇਰੇ ਦੇ ਪਾਸੋਂ ਟੇਕਾ ਤੇਰਾ ਰਗੜਾ ਪਾਸੋਂ ਨੂੰ ਬੰਨਣਾ ਹੈ। ਪਰਸੋਂ ਨੂੰ ਰਗੜਾ ਬੰਨਣਾ? ਹਾਂ, ਅਸੀਂ ਅੱਜ ਬਬਲ ਸ਼ੇਰ ਬੁਲਚਣਾ ਬਬਲ ਸ਼ੇਰ ਮਾਰ ਕੇ ਆਏ। ਕੀ? ਬਬਲ ਸ਼ੇਰ ਬੁਲਚਣਾ ਦਾ ਗੁੱਜਰ ਸੀ। ਬੱਬਰ ਸ਼ੇਰ? ਹਾਂ, ਉਹ ਬਬਲ ਸ਼ੇਰ ਉਹ ਜਵਾਨੇ ਉੱਥੇ ਜਾ ਕੇ ਅੱਛਾ, ਗੁੱਜਰ ਸੀ ਸਾਰੇ ਜਵਾਨੇ ਬਦਮਾਸ਼ ਤੇ ਭਾਈ ਤਕੜਾ ਵੱਡਾ। ਅੱਛਾ, ਉਹਨੂੰ ਮਾਰ ਕੇ ਬੜਾ ਮੂਰਖ ਪਿਆ ਤਾਂ ਮਰਿਆ ਸੀ ਉਹ। ਅੱਛਾ। ਕਹਿੰਦੇ ਬਾਬਾ ਜੀ ਉਹਨੂੰ ਮਾਰੇ ਪਾਸੋਂ ਸੜੇ ਤੇ ਕਿਹੜੇ ਪਿੰਡ ਦਾ ਸੀ? ਬੁਲਚੜਿਆਂ ਪਿੰਡ ਬੁਲਚੜਿਆਂ ਉਹਦਾ ਪਿੰਡ। ਬੁਲਚੜਿਆਂ ਦਾ? ਹਾਂ, ਬੁਲਚੜਿਆਂ ਦਾ। ਸਹੀ ਹੋ। ਬੜਾ ਗੁੱਜਰ ਪਿਆ, ਉਹਦੀ ਕੀ ਬਾਤ। ਅੱਛਾ, ਤੁਹਾਨੂੰ ਫਿਰ ਉਹਨੇ ਜਾਂਦਾ ਲੜਕੜਾ ਮਾਰਿਆ ਬਾਬਾ ਕਹਿੰਦਾ ਫਿਰ ਸਾਡਾ ਅੱਲਾ ਬਾਸਾ ਕੋਈ ਨਹੀਂ ਕਰ, ਕਹਿੰਦਾ ਦੇਖਾਂਗੇ ਸਵੇਰੇ ਪਰਸੋਂ। ਫਿਰ ਰਾਤ ਨੂੰ ਸਰਕਾਰ ਸਿੱਖ ਆ ਗਏ ਅੱਛਾ, ਸਾਡੇ ਪਿੰਡ ਦੇ। ਕਹਿੰਦੇ ਹੁਣ ਕਹਿੰਦੇ ਜਿਵੇਂ ਥੋੜੀ ਮਰਜ਼ੀ ਹੈ। ਕਹਿੰਦੇ ਪਿੰਡ ਦੇ ਸਿੱਖ ਆ ਗਏ? ਫਿਰ ਜਿਹੜੇ ਯਾਰ ਦੋਸਤ ਸੱਜਣ ਅੱਛਾ, ਤੇ ਉਹ ਜੱਟੀ ਨਹੀਂ ਆਈ? ਜੱਟੀ ਦਾ ਰਹਿੰਦੀ ਉੱਥੇ ਉਹਦਾ ਰੌਲਾ ਵੀ ਚੱਲਦਾ, ਕਹਿੰਦੀ ਜਿਹੜੀ ਕਰੀ ਜਾਓ। ਅੱਛਾ, ਚਲੇ ਜਾਓ। ਹਾਂ, ਤੇ ਜੱਟਾਂ ਨੇ ਤਾਇਆ ਸਾਡਾ ਸੀ, ਉਹ ਖੁੱਲੀ ਪੈਰ ਅੜਾ ਕੇ ਬਹਿ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਤੁਹਾਡਾ ਤਾਇਆ? ਹਾਂ, ਸਜਾਦੇ ਮੈਂ ਨਹੀਂ ਜਾਣਾ, ਕਹਿੰਦਾ ਸਾਲੇ ਤੂੰ ਕਰੇਗਾ ਕੁੱਤਿਆ ਜਾਣ ਦੇ। ਸਾਰਾ ਮੀਂਹ ਪਵੇ ਪਰ ਅੱਛਾ, ਮੀਂਹ ਪਵੇ ਸਾਰਾ ਨਿੱਕਾ ਮੋਟਾ ਭਾਈ ਅਸੀਂ ਪਵੇ ਬਰਾਤ ਨੂੰ। ਬਰਾਤ ਵਿੱਚ ਕਹਾਂ ਅਗਲਾ ਪਿੰਡ ਫਿਰ ਅਗਲਾ ਪੱਤੋ ਜਦੋਂ ਪਿੰਡੋਂ ਨਿਕਲਣ ਲੱਗੇ ਹਾਂਜੀ, ਤੇ ਉਹ ਕਿਹੜਾ ਬੱਚੇ ਸਨ ਜਿਹੜੇ ਉਹਨੂੰ ਕਹਿੰਦੇ ਸੀ ਨਾਮ ਜਾਣ ਦਵੋ? ਮੇਰੇ ਦੋ ਭਰਾ ਸੀ, ਮੇਰਾ ਇੱਕ ਤਾਂ ਮੇਰਾ ਭਰਾ ਸੀ, ਇਹ ਕਹਿੰਦਾ ਭਰਾ ਸਫੀ ਦਾ। ਅੱਛਾ, ਛੋਟੇ ਸੇ ਜਵਾਨ ਚੰਗੇ ਸੇ ਐਡੇ ਡੇਕ। ਉਹਨਾਂ ਨੂੰ ਕਿਹਨੇ ਕਿਹਾ ਰੋਕਿਆ ਸੀ? ਸਿੱਖਾਂ ਨੇ ਜਿਹੜੇ ਬਾਈ ਹੋਏ ਸਾਡੇ ਪਿਓ ਦੇ ਸੱਜਣ ਸੀ। ਕੀ ਕਹਿੰਦੇ? ਵੀ ਤੁਸੀਂ ਮਰ ਮੁਰ ਜਾਣਾ, ਇਹਨਾਂ ਮੁੰਡਿਆਂ ਨੂੰ ਛੱਡ ਦਿਓ। ਅੱਛਾ, ਤੁਸੀਂ ਮਰ ਜਾਣਾ, ਇਹਨਾਂ ਨੂੰ ਛੱਡ ਦਿਓ? ਇਹਨੂੰ ਛੱਡ ਦਿਓ। ਬਾਈ ਕਹਿੰਦਾ ਨਾ ਜਿਉਂਦੇ ਨਹੀਂ ਛੱਡੇ ਜਾਂਦੇ ਕਿਸੇ ਨੂੰ। ਇਹ ਜਾਨ ਸਾਨੂੰ ਮਰਨੀ ਚੱਲੀ ਹੈ, ਬੱਚੇ ਨਹੀਂ ਮੈਂ ਦੇਖ ਸਕਦਾ। ਕਹਿੰਦਾ ਫਿਰ ਫੜੀ ਗੱਲ। ਜਿਹੜੇ ਤੁਹਾਡੇ ਪਿੰਡ ਦੇ ਸੀ ਉਹ, ਹਾਂ, ਉਹਨਾਂ ਨੇ ਤੇ ਨਹੀਂ ਤੁਹਾਡਾ ਬੁਰਾ ਸਲੂਕ ਨਾ ਕੀਤਾ? ਉਹ ਕਹਾਣੀ ਉਹਨਾਂ ਨੇ ਬੜੀ ਮਿਹਨਤ ਕਰੀ ਹੈ। ਉਹੀ ਸਾਨੂੰ ਆਪਣਾ ਪਿੰਡ ਟਪਾ ਕੇ ਗਏ ਸੀ। ਕਿਹੜਾ ਪਿੰਡ ਟਪਾਇਆ ਸੀ ਉਹਨਾਂ ਨੇ? ਬਰਾਤ ਕੋਈ ਸਾਡੀ ਦੀ ਬਰਾਤ ਸੀ, ਸਾਡੇ ਰਾਜਪੂਤਾਂ ਦੀ। ਅੱਛਾ, ਰਾਜਪੂਤਾਂ ਦੀ ਸੀ? ਹਾਂ, ਉੱਥੇ ਛੱਡ ਕੇ ਗਏ? ਉੱਥੇ ਛੱਡ ਕੇ ਫਿਰ ਅੱਗੋਂ ਕੋਈ ਥੋੜਾ ਜਿਹਾ ਬਾਹਰ ਅੱਗੋਂ ਫਿਰ ਤੁਸੀਂ ਕਿੱਦਾਂ ਆਏ? ਅੱਗੋਂ ਚਾਂਪਰ ਪੱਤੋ ਪਬਾਲਾ ਫਿਰ ਚਾਂਪਰ ਰਾਤ ਫਿਰ ਪੈ ਗਿਆ ਮੁਲਕ ਦੇ। ਰਾਤ ਨੂੰ ਮੀਂਹ ਪਵੇ, ਘੇਰੀ ਪੈ ਗਈ, ਜਿਹੜੀਆਂ ਘੇਰੀਆਂ ਸਰਦਾਰੀਆਂ ਸੀਆਂ ਅੱਛਾ, ਉਹ ਵੀ ਉੱਕਰੇ ਵਿਚਾਰੀਆਂ ਲੂੰਗੀਆਂ ਚੱਕੀ ਵਿੱਚ ਮਾਚੜ ਵੀ ਕਦੇ ਕੋਈ ਹੋ ਗਿਆ। ਹਾਂਜੀ, ਮੀਂਹ ਪਵੇ ਬਹੁਤਾ। ਅੱਛਾ, ਬੀਬੀਆਂ ਵਿਚਾਰੀਆਂ ਜਿਹੜੀਆਂ ਕਦੇ ਮਿਜਰੇ ਪੈ ਜਾਓ ਵੀ ਸਰਕਾਰ ਪਾਣੀ ਲੱਕ ਲੱਗ ਚੁਗੀਆਂ ਪਈਆਂ। ਅੱਛਾ, ਲੋਕਾਂ ਨੇ ਦੇਖੋ ਉਹਨੇ ਸਰਦਾਰਾ ਕੀ ਉਹਨੇ ਜਿਹੜੀ ਇਹੋ ਜਿਹੇ ਸਰਦਾਰ ਆ ਗਏ ਉੱਥੋਂ ਤੁਰੇ। ਸਰਕਾਰ ਸਵੇਰ ਨੂੰ ਨਹੀਂ ਚੜਿਆ, ਰਾਤੋਂ ਰਾਤ ਖੇੜਾ ਪਿੰਡ ਦੀ ਖੇੜਾ
खेड़ा ਉੱਥੇ ਚਲੇ ਗਏ। अच्छा ਉਹ ਐਡਾ ਵਿਗੜਿਆ ਸੀ ਨਾ ਰੰਗੜ, ਉਹਨੇ ਮਸ਼ੀਨ ਚੌਲ ਦੇ ਸਾਰੇ ਕੌੜੇ ਚੌਲ ਦੇ ਜਿਹੜੇ ਕੋਲ ਖਾ ਜੋ ਬਾਬਾ ਰੰਗੜ ਸੀ, ਫਿਰ ਰੰਗੜ ਰਾਜਪੂਤ अच्छा राजपूत मुसलमान सी ਮੁਸਲਮਾਨ ਸੀ, ਮੁਸਲਮਾਨ ਉਹਦੀ ਮਸ਼ੀਨ ਲੱਗੀ ਸੀ। ਉੱਥੇ ਬੈਠੇ ਨੇ ਚੌਲ ਵੰਡਦੇ, ਕਣੀਆਂ ਚੌਲ ਵੀ ਜਾ ਪਾਓ, ਉਹ ਜਿਹੜਾ ਪਕਾਵੇ ਉਹ ਖਾਵੇ ਜਾਂ ਕੌੜੇ अच्छा कोड़े सन ਕੌੜੇ ਉਹ ਖਬਰਾਂ ਕੱਢੀਆਂ ਕਣੀਆਂ ਸੀ। अच्छा ਲੋਕ ਕਹਿੰਦੇ ਇਹਦਾ ਕੰਮ ਮਾੜਾ ਹੀ ਆ। ਫਿਰ ਜਿਹੜਾ ਸ਼ਾਇਦ ਦੇਖੇ ਉਹ ਖਾ ਕੇ ਦੋ ਬੁੱਗੇ ਪਈਆਂ। अच्छा ਫਿਰ ਜੀ ਜੂਏ ਫਿਰ ਉਸ ਤੋਂ ਪਏ ਬਾਲੇ ਤੋਂ ਪਏ ਮੀਂਹ ਨਾ ਪੈਂਦੇ ਕੋਈ ਸ਼ੈ ਆਉਣੀ ਨਹੀਂ ਭਾਈ ਇੱਥੇ। ਮੀਂਹ ਨਾ ਬਾਥਰੂਮ ਦੀ ਕੋਈ ਸ਼ੈ ਨਹੀਂ ਇੱਧਰ ਆਉਂਦੀ। अच्छा ਰਾਤੋਂ ਰਾਤ ਮੀਂਹ ਪੈ ਜਾਣਾ ਕਿਤੇ ਟਿਕਾਣੇ, ਦਿਨ ਚਾਣਾ ਮੀਂਹ ਪੜ ਲਵੋ ਪੜ, ਕੋਈ ਸੁੱਕਾ ਨਹੀਂ। ਮੱਕੀਆਂ ਬੇਸਾਬ ਮੱਕੀਆਂ ਪੱਕੀਆਂ ਛੜੀਆਂ, अच्छा ਉਹ ਤੋੜੀਆਂ ਕਿਤੇ ਜਾਣਾ ਸੁਪਨ ਬਣ ਕੇ ਖਾ ਲੈਣੀਆਂ। ਪਰ ਚੁੱਪ ਵਾਲੇ ਆਏ ਮੁਲਕ ਬੈਠੇ ਸ਼ਾਮ ਦਾ ਟਾਈਮ ਕਿਸੇ ਨੇ ਪਾਰਟੀ ਖਾਣਾ ਪਾ ਕੇ ਚੌੜੀ ਉਹ ਲੋਕਾਂ ਦੇ ਚੱਲ ਗਿਆ ਬੰਬ, ਭੱਜ ਗਈ ਦੁਨੀਆ ਹੱਥ ਤੇ ਬੰਬ ਚੱਲ ਗਿਆ? ਵੀ ਬੰਬ ਨਹੀਂ ਭਾਂਤੀ ਚੌੜੀ ਕਿਸੇ ਨੇ ਤੌੜੀ ਆ ਹਾਂਡੀ अच्छा ਭਾਜੀ ਛੱਡ ਗਿਆ, ਫੜਾ ਹੋਇਆ ਮੁਲਕ ਭੱਜ ਗਿਆ। ਉੱਥੇ ਖਾਣਾ डर सी ਇੰਨਾ ਖਾਣਾ ਪੀਣਾ ਹੀ ਛੱਡ ਕੇ ਭੱਜ ਗਈ ਦੁਨੀਆ, ਇੰਨਾ ਡਰ ਸੀ। सिर्फ एक ओदी आवाज ਆਵਾਜ਼ ਖਾਂਡੀ ਦੀ ਆਵਾਜ਼ ਪਈ हांडी दी आवाज ਇੰਨਾ ਮੁਲਕ। ਫਿਰ तो डर कितना होना हाँ दिलों जी। दे विच ਬੱਲੇ ਫਿਰ ਹਮਾਰੇ ਚਲੇ ਗਏ ਹਮਾਰੇ ਫਿਰ ਸਰਕਾਰ ਬਾਗ ਦਾ ਅਮਰੂਦਾਂ ਦਾ ਉੱਥੇ ਫਿਰ ਉਹਦੇ ਪਰ ਸੌਦਾ ਇੱਕ ਕਾਨੇ ਦੀ ਸਟਾਂਗ ਦੀ ਹਰ ਹੈ। हाँ जी ਹਰ ਹੈ ਜਿਹੜੀ ਕੋਈ ਸਾਰੀ ਕਾਨੇ ਦੀ ਸਟਾਂਗ, अच्छा ਜਿਹੜੇ ਪੈਸੇ ਆਨਾ ਹੁੰਦਾ ਆਨਾ ਦਵਾਨੀ हाँ जी ਆਨੇ ਸ਼ਾਇਦ ਦੋਨੇ ਦੋ ਸ਼ਰਗਾਂ ਪਿਆਰੇ ਨੇ ਚਾਰ ਏਕੜ ਸੀ। ਜਿਹੜਾ ਜਾਣਾ ਸ਼ਾਇਦ ਤੋਂ ਆਪਣਾ ਸੌਦਾ ਖੁਦਾ ਲਿਆ ਉਹਦਾ ਵੀ ਪੈ ਹੋਰ ਕੋਈ ਸ਼ਾਇਦ ਨਹੀਂ ਰਹਿ ਗਿਆ। ਪਰ ਜਿਹੜਾ ਕਿਸੇ ਕੋਲ ਪੈਸਾ ਸੀ ਉਹੀ ਲੈ ਕੇ ਗਏ ਸੀ अच्छा ਨਾ। ਉੱਥੇ ਫਿਰ ਜਾ ਕੇ ਜਾਣੇ ਖੈਰ ਨਹੀਂ ਮਾਰੇ ਮਸੀਤ ਸੀ, ਮਸੀਤ ਕੋਲ ਚਲੇ ਗਏ। अच्छा ਮਹੀਨੇ ਦੇ ਤੋਂ ਪਹਿਲੇ ਸੀ 15-20 ਦਿਨ ਫਿਰ ਮਸੀਤ ਤੋਂ ਕਰੇ ਸੀ ਤੇਸਰ ਦੇ ਬਾਹਰ ਤੇ स्टेशन ते बाहर ते ਵੀ ਇੱਥੇ ਗੱਡੀ ਚੜ੍ਹਨਾ। अच्छा ਉੱਥੇ ਬੈਠੇ 10 ਦਿਨ ਬੈਠੇ, ਕਦੇ ਅੱਜ ਜਾਊਗੀ ਅੱਜ ਜਾਊਗੀ। ਜਿਹੜੀ ਗੱਡੀ ਆਈ ਸੀ ਸਾਡੇ ਬੂਹੇ ਉਹ ਲੰਘ ਗਈ, ਕਹਿੰਦੇ ਹੁਣ ਆਊਗੀ। ਫਿਰ ਕਿਸੇ ਬੰਦੇ ਨੇ ਕਿਹਾ ਵੀ ਗੱਡੀ ਨਹੀਂ ਆਉਣੀ, ਤੁਸੀਂ ਪਿਛਾਂ ਜਾਓ ਫਿਰ ਕੰਮ 'ਤੇ। अच्छा ਉਹ ਗੱਡੀ ਕਿਤੇ ਆਣ ਕੇ ਪਾਕਿਸਤਾਨ ਕੇ ਟੁੱਕ ਸੀ ਹਿੰਦੁਸਤਾਨੀਆਂ ਨੇ ਪਾਕਿਸਤਾਨ ਰਾਹ 'ਚ ਉਹ ਮਾਰ ਕੇ ਫਿਰ ਬੰਦਿਆਂ ਨੇ ਬਣਨੇ ਦਿੱਤਾ। ਫਿਰ ਅਸੀਂ ਬਹਿ ਕੇ ਫਿਰ ਮਸੀਤ 'ਤੇ अच्छा ਜੋ ਉੱਥੇ ਫਿਰ ਰੋਟੀ ਪਾਣੀ ਆਪਣੀ ਪਕਾਉਣੀ, ਆਟਾ ਪੂਰਾ ਲਿਆਉਣਾ, ਪਕਾਉਣੀ ਖਾਣੀ ਸਾਰੇ ਕੋਲ ਸੀ ਮਸੀਤ ਇੱਕ। अच्छा ਉੱਥੇ ਚੌੜੀ ਰੋਟੀਆਂ ਪੱਕੀਆਂ ਵੀ ਮਿਲਦੀਆਂ, अच्छा ਆਟਾ ਮਿਲਣਾ, ਚੌਲ ਮੈਂ ਪੱਲਾ ਕਰਨਾ, ਦੋ ਪਰਨਾ ਕਰਨਾ, ਬੰਨਣੀਆਂ ਮਗਰ ਪਾੜਨੀਆਂ, ਦੂਜੇ ਫਿਰ ਫੇਰ ਕਰ ਲੈਣਾ। अच्छा ਉਹ ਪਾਲਣੇ ਮਾਰ ਕੇ ਮੇਰੀਆਂ ਦੋ ਭੈਣਾਂ ਸੀ ਛੋਟੀਆਂ, ਅੱਛਾ। ਉਹਨੂੰ ਆਂਦਾ ਭੈਣਾਂ ਤੁਸੀਂ ਖਾਓ ਸਾਡੀ ਖਾਇਆ ਓਏ ਹੋਏ ਹੋਏ ਐਡਾ ਤਕਲੀਫ ਸੀ। ਫਿਰ ਮਾਂ ਨੇ ਸਾਡੀ ਫੁੱਫੀ ਨੇ ਸਾਡੀ ਤਾਈ ਨੇ ਸਾਰੇ ਟੱਬਰ ਦੀ ਰੋਟੀ ਪਕਾਉਣੀ ਸਾਰੇ ਦੀ। ਓਏ ਹੋਏ ਹੋਏ ਫਿਰ ਉਹਨਾਂ ਸਾਰਿਆਂ ਨੂੰ ਦੇਣੀ ਖਾਣੀ, ਕਿਸੇ ਸਿਆਣੇ ਨੂੰ ਡੇਢ, ਦੋ ਨਿਆਣੇ ਨੂੰ ਇੱਕ, ਕਿਸੇ ਨਿਆਣੇ ਨੂੰ ਅੱਧੀ, ਇੱਕ ਵੰਡ ਕੇ ਰੋਟੀ ਖਾਂਦੇ ਰਹੇ ਬਸ। ਇੱਥੇ ਆਣ ਕੇ ਫਿਰ ਮੈਨੂੰ ਬੋਲਾ 11 ਉਰਦੀਆਂ ਪੜਨੀਆਂ ਖਾਂਦੇ ਰਹੇ। ਅੱਛਾ ਉਹ ਤੇ ਚਲੋ ਪੁੱਛਦੇ ਇੱਥੋਂ ਦਾ ਵੀ। ਹਾਂ। ਉਸ ਤੋਂ ਬਾਅਦ ਫਿਰ ਕਿੰਨੇ ਦਿਨ ਉੱਥੇ ਬੈਠੇ ਰਹੇ ਮਸਜਿਦ ਦੇ ਵਿੱਚ? ਬਾਰੇ 10-15 ਦਿਨ ਹੈ ਆਬਾਦੇ 'ਚ। ਅੱਛਾ ਬਹੁਤ ਵੱਡੀ ਮਸਜਿਦ। ਉੱਥੇ ਵੀ ਕੋਈ ਹਮਲਾ ਹੋਇਆ? ਨਾ ਉੱਥੇ ਕੋਈ ਨਹੀਂ ਹੋਇਆ, ਮਤਲਬ ਕੋਈ ਹਵਾ ਨਹੀਂ ਆਈ। ਖੈਰ ਸਾਨੂੰ ਕੋਈ ਨਹੀਂ ਕਿਸੇ ਛੇੜਿਆ। ਫਿਰ ਤੁਸੀਂ ਅੱਗੋਂ ਕਿੱਧਰ ਨੂੰ ਗਏ? ਉਦੋਂ ਆਬਾਦੇ ਤੋਂ ਫਿਰ ਅਸੀਂ ਆ ਗਏ ਕੰਪ ਜੋ ਫਿਰ ਗੱਡਿਆਂ ਨੂੰ ਐਲਾਨ ਹੋਇਆ, ਗੱਡੇ ਜਾਏ ਫਿਰ ਪਿਓ ਨੇ ਸਾਡੇ ਦੋ ਇੱਕ ਤਾਇਰਾਂ ਨੇ ਇੱਕ ਭਾਈ ਨੇ ਗੱਡਿਆਂ ਦੇ ਗੱਡੇ ਫਿਰ ਮੁੱਲ ਲਏ? ਗੁੱਡ ਬੋਲੇ ਟੱਗੇ ਦਾ ਪੈਸੇ ਦਾ ਹਰ ਕੇ ਛੱਡੇ ਘਰੇ ਹਰ ਚਾਹੀ। ਅੱਛਾ ਇੱਥੇ ਕਿੰਨੇ ਦੇ ਆ ਕੇ ਲਏ ਮੁੱਲ? ਮੈਂ ਨਹੀਂ ਮੈਂ 200 ਗਏ ਤੇ ਇੰਨਾ ਕੁ ਬੋਲਦਾ, ਉਹ ਕਿਹੜਾ ਪੈਸਾ ਲੱਭਦਾ ਸੀ। ਗੱਡੇ ਲੈ ਚੰਗੇ ਨੇ ਜੋ ਕਿ ਬਹੁਤ ਹੀ ਚੰਗੇ ਸੀ। ਅੱਛਾ ਇੱਕ ਤਾਏ ਨੇ ਜਾ ਕੇ ਸਾਡੇ ਪਿਓ ਲੈ ਲਿਆ। ਅੱਛਾ ਫਿਰ ਗੱਡਿਆਂ ਦੀ ਸਰਕਾਰ ਆਪਣਾ ਇਹਨਾਂ ਛੋਲੇ ਭਰਾ ਲਏ, ਮੱਕੀ ਭਰਾ ਲਈ ਰੱਖ ਲਈ ਗੋਡੇ ਤੇ। ਮੈਂ ਬਹਿਣਾ ਗੱਡੇ ਚੁੱਪ ਕਰਕੇ, ਉਹ ਫੱਕਾ ਕੱਢੇ ਬੂਝੇ ਪਾਉਣੇ ਪਰਾ ਹੋਏ ਖਾਏ ਉਹਨੇ। ਅੱਛਾ ਉਹ ਭਾਈ ਕਹਿੰਦਾ ਇਹ ਸਾਰੇ ਛੋਲੇ ਪਤਾ ਨਹੀਂ ਕੌਣ ਮਕਾ ਗਿਆ। ਅੱਛਾ। ਮੈਂ ਖਬਰਾਂ ਕਿਹੜਾ ਖਾਂਦਾ ਥਾ, ਫਲਾਣਾ ਹੁੰਦਾ ਤਾ ਖਾਂਦੇ ਤੁਸੀਂ ਸੀ? ਖਾਂਦਾ ਮੈਂ। ਅੱਛਾ ਠੀਕ ਹੈ ਦੇ ਲੈ ਭਾਈ ਦਾ ਫੜ ਲੈ 500 ਰੁਪਏ ਕਹਿੰਦਾ ਕੁੱਤਿਆ ਲੰਗੜਿਆ ਖਾਂਦਾ ਤੂੰ ਆਰਾਮੇ ਹੋ ਨਹੀਂ ਪਾਉਂਦਾ। ਅੱਛਾ ਤੇ ਸਾਡੀ ਮਾਂ ਸੀ, ਸਾਡਾ ਮਸੇਜ ਸੀ, ਉਹ ਸੀ ਬਿਮਾਰ। ਹਾਂ। ਮਾਂ ਸਾਡੀ ਨਹੀਂ ਗੱਡੇ 'ਤੇ ਬੈਠੀ ਇੱਕ ਮਿੰਟ ਵੀ। ਉਹ ਕਿਉਂ? ਉਹ ਕਹਿੰਦੇ ਮੇਰਾ ਪੁੱਤਰ ਮੇਰਾ ਭਾਣਜਾ ਕਹਿੰਦੀ ਇਹ ਬਿਮਾਰੀ ਨੂੰ ਗੱਡੇ ਬੁਖਾਰ ਲਓ। ਅੱਛਾ ਆਪ ਪੈਦਲ ਜਾ ਆਪ ਪੈਦਲ ਆਈ। ਉਹ ਕਹਿੰਦੀ ਮੈਂ ਆਪਣੇ ਭਾਣਜੇ ਨਾਲ, ਬਾਈ ਕਹਿੰਦਾ ਤੂੰ ਆਪ ਬਹਿ ਜਾ, ਇਹਨੂੰ ਰਹਿਣ ਦੇ। ਕਹਿੰਦੀ ਨਾ। ਉਹ ਫਿਰ ਤੁਰਦੀ ਹੋਈ ਵਿਚਾਰੀ ਹਿੰਦੁਸਤਾਨ ਤੋਂ ਪਾਕਿਸਤਾਨ ਤੱਕ ਤੁਰਦੀ ਆਈ? ਤੁਰਦੀ ਗਏ ਸਾਰੇ। ਜਿਹੜੇ ਬਾਲ ਬੱਚਾ ਮਾਰੇ ਪਰਵਾਦੇ ਹੁੰਦਾ ਸਾਰੇ ਗੱਭਰੂ ਸਾਹਿਬ, ਜਿੱਥੇ ਗਾਫਰਾ ਚੜ੍ਹਨਾ ਅਗਲੇ ਸਾਹ ਆ ਜਾਣਾ। ਅੱਛਾ ਪਿਛਲਾ ਕਾਬਲਾ ਸਰਕਾਰ ਪਿੱਛੇ ਦਾ ਅਗਲੇ ਨੇ ਉੱਠ ਕਰਨਾ ਜਾਂ ਪਿਛਲੇ ਨੇ ਆਣ ਕੇ ਬਹਿਣਾ। ਐਡਾ ਲੰਬਾ ਸੀ? ਐਡਾ ਲੰਬਾ ਪਿਛਲੇ ਆਣ ਕੇ ਬਹਿਣਾ, ਅਗਲੇ ਨੇ ਉੱਠ ਕਰਨਾ ਬਾਂਗਾ ਵੀ ਓਏ ਹੋਏ ਹੋਏ ਇੰਨੀ ਤਕਲੀਫ। ਫਿਰ ਰਾਜ ਸਰਕਾਰ ਕਿਸਾ ਮੋਗ ਗਿਆ ਲਿਖਾਣੀ ਕਿੱਥੇ, ਤੇ ਉਹ ਸਾਡਾ ਸੀ ਸਾਰਿਆਂ ਭੇਜੋ ਲੁਧਿਆਣਾ ਦਾ। ਅੱਛਾ ਉਹ ਰਾਤ ਨੂੰ ਨਿਕਲ ਗਿਆ। ਮੈਂ ਕਹਿੰਦਾ ਜਾਉਣਾ ਕੋ ਖਾਣਾ
ਕੀ ਕਹਿੰਦੇ ਖਾਣ ਨੂੰ ਲਿਆਵਾਂ ਕੁਝ? ਖਾਣ ਨੂੰ ਲਿਆ, ਕੋਈ ਗੋੜੇ ਲਿਆ, ਕੋਈ ਮੱਕੀ ਲਿਆ, ਜਾ ਕੇ ਅਸੀਂ ਡਰ ਗਏ ਵੀ ਗੋਰਖੇ ਨੇ ਮਾਰ ਦੇਣਾ ਵੀ ਗੋਰਖੇ ਰਫਾ ਹੀ ਖੜੇ ਆ। ਅੱਛਾ, ਅਸੀਂ ਸਾਰੇ ਜੀ ਰੋਡ ਪਿੱਟਣ ਲੱਗ ਵੀ ਸਾਡੇ ਵਾਲਾ ਕੰਮ ਖਰਾਬ ਹੋ ਗਿਆ, ਜੋ ਮਰ ਗਿਆ ਕੁਛ ਨਹੀਂ ਰਹਿਣਾ ਸਾਡੇ। ਕੌਣ ਮਰ ਗਿਆ? ਵੀ ਪਿਓ ਸਾਡਾ ਅੱਛਾ। ਉਹੀ ਕਾਰੋਬਾਰ ਦਾ ਮਕਸਦ ਸਾਰੇ ਦਾ, ਅੱਛਾ। ਉਹੀ ਚੁੱਪ ਕੇ ਪੰਜ ਬੰਨ ਕੇ ਜੱਟਾਂ ਦਾ ਜਾਣੂ ਤੋਂ ਫੇਮਣ ਦਾ ਲਿਆਇਆ, ਗੋੜੇ ਲਿਆ, ਕੋਈ ਮੱਕੀ ਲਿਆਇਆ, ਕਹਿੰਦੇ ਲਾ ਖੋਕੜੀ ਆਟਾ ਵੀ ਜਾਏ ਖਪਕਾਓ ਖਾਓ, ਮਾਰ ਬਚ ਕੇ ਬਈ। ਅੱਛਾ। ਬੜੀ ਹਿੰਮਤ ਸਾਡੇ ਪਿਓ ਨੇ ਕਰੀ, ਇਹ ਨਹੀਂ ਕਿਸੇ ਕਰਨੀ ਨਹੀਂ, ਜਿੱਥੇ ਆਣ ਕੇ ਉਤਰੋ ਸਾਰੇ ਇਲਾਕੇ ਦਾ ਬਾਗ ਲਈ ਇੱਥੇ ਵਪਾਰ ਜੂ ਕਰਦੇ ਅੰਬਰਸਰ ਤੱਕ ਉਹ ਵਪਾਰ ਸੀ ਪਿੰਡ ਦਾ, ਪਿੰਡ ਦਾ ਹਾਦਸਾ ਹੋਣਾ ਆਖੀ ਜੀ ਅਸੀਂ ਅੰਬਰਸਰ ਆ ਗਏ, ਫਿਰ ਅੰਬਰਸਰ ਵੇ ਜਦ ਟਪੇਣਾ ਅਸੀਂ ਅੰਬਰਸਰ ਹੱਦ, ਫਿਰ ਇੱਕ ਪਿੰਡ ਆ ਗਿਆ ਉੱਥੇ ਇੱਕ ਨੇ ਰੋਟੀ ਬਣਦੀ, ਰੋਟੀ ਵੀ ਆਓ ਸਾਨੂੰ ਰੋਟੀ ਖਾਉਂਦੇ ਉਹ ਉਹਨੇ ਇੱਕ ਫੇਰੀ ਪਾ ਗਈ। ਜਦ ਮੈਂ ਜੀ ਮੈਂ ਧਰਮ ਨਾਲ ਕਹਿੰਦੇ ਧਰਮ ਬਾਬਾ ਕਿਸੇ ਧਰਮ ਉਹ ਮੈਨੂੰ ਭੁੱਲ ਗਿਆ ਧਰਮ ਦਾ ਅਸੀਂ ਧਰਮ ਨਾਲੇ ਕਹਿੰਦੇ ਕਦੋਂ ਕਹਿੰਦੇ ਉਹ ਕਹਿੰਦਾ ਬਾਬਾ ਦਾ ਆ ਮੁੰਡਾ ਦਾ ਵਿਗੜਿਆ ਵਾ, ਖੀਰਾਂ ਖਾਧੀਆਂ ਤੇ ਭਾਈ ਕਾਹਨੇ ਕਾਸੇ ਆ ਕੇ ਕਾਹਨੇ ਕਾਸੇ ਉੱਤੋਂ ਮੇਰਾ ਦਾ ਖੈਰ ਗਾਹਾਂ ਆ ਕੇ ਫਿਰ ਸਾਨੂੰ ਕੰਮ ਹੋ ਗਿਆ ਕਿ ਇਹਨਾਂ ਨੇ ਕਹਿੰਦਾ ਪਟਵਾਰੀ ਟੱਕਰ ਗਿਆ ਕਿਸੇ ਦਾ, ਪਟਵਾਰੀ ਅੱਛਾ ਕਹਿੰਦਾ ਥੋੜਾ ਹਲਕਾ ਭਾਈ ਮੈਂ ਜਾਣਾ, ਉਹਨੇ ਬੰਦ ਕੇ ਕੁਛ ਬਾੜ ਤੇ ਮਾਰੀ ਵੱਡੀ ਚ ਕੁਛ ਬਾੜ ਤੇ ਇੱਥੇ ਬਾਬਾ ਜੀ ਜ਼ਮੀਨ ਹੈਗੀ ਸੀ ਆਪਣੀ ਜ਼ਮੀਨ ਸਾਡੀ ਵੀ ਝੂਠਾ ਪਿਛਲੇ ਪਿੰਡ ਜਿਹੜਾ ਪਹਿਲਾ ਪਿੰਡ ਸੀ ਜਿਹੜੀ ਸਾਡੇ ਪਿਓ ਛੇ ਮਾਰੇ ਉਸ ਜ਼ਮਾਨੇ ਚ, ਉਹਨੇ ਉਹ ਵੇਚਿਆ ਫਿਰ ਇੱਥੇ ਆਣ ਕੇ ਜਿੱਥੇ ਬਸੇ ਸੀ ਨਾ ਇੱਥੇ ਦੋ ਤਿੰਨ ਵੀ ਕੇ ਬੋਲ ਜਾਈ ਸੀ ਬਸ ਉਹ ਵੀ ਮਿਲੀ ਤੁਹਾਨੂੰ? ਉਹ ਹੀ ਮਿਲੀ ਸੀ। ਅੱਛਾ, ਉਹ ਤੁਹਾਡੇ ਨਾਂ ਤੇ ਆ ਗਈ? ਆ ਗਈ ਉਹ ਜੱਜ। ਅੱਛਾ ਬਜ਼ੁਰਗੋ, ਜਦੋਂ ਰਾਹ 'ਚ ਆਉਂਦੇ ਸੀ ਹਾਂਜੀ ਉਦੋਂ ਰਾਹ 'ਚ ਕੀ ਕੁਝ ਵੇਖਿਆ ਵੀ ਮਰੇ ਲੋਕ ਵੇਖੇ? ਬੱਜੇ ਇਹਨਾਂ ਰੁੱਖਾਂ ਦੇ ਬੀਬੀਆਂ ਲੜਕੀਆਂ ਜਿਹੜੇ ਚੋਏ ਉਹਨਾਂ ਦੇ ਘਰਾਂ ਦੇ ਘਰਾਂ ਲੱਗੀਆਂ। ਜਦੋਂ ਰਾਹ 'ਚ ਤੁਸੀਂ ਆਉਂਦੇ ਸੀ ਕਾਫਲਾ ਤੁਹਾਡਾ, ਹਾਂ ਉਦੋਂ ਵੇਖਦੇ ਸੀ? ਉਦੋਂ ਵੇਖਦੇ ਬੜੇ ਕਰਕ ਪਾਏ ਦੇਖਣੇ ਅੱਜਾ ਮਾਫੇ ਹੋਰ ਕੀ ਵੇਖਿਆ? ਬੜਾ ਕੁਝ ਮਤਲਬ ਗੱਡੇ ਲਗਾ ਜਾਂ ਮਾਫੇ ਕਈ ਬੀਬੀਆਂ ਖੂਹ ਗੱਡੇ ਕਰਕੇ ਜੱਟਾਂ ਦੇ ਪੇਸ਼ ਨਹੀਂ ਆਈਆਂ। ਅੱਛਾ, ਖੂਹਾਂ ਦੀ ਮਾਰ ਛਾਲਾਂ ਮਾਰਦੀਆਂ ਸੀ ਜਿਹੜੇ ਪੇਸ਼ ਨਹੀਂ ਆਉਣਾ। ਓਏ ਹੋਏ ਇਹ ਜਿਹੜੇ ਜੁਰਮ ਹੋਇਆ ਜਾਂ ਹਾਂ ਜੀ ਕੁਰਬਾਨੀ ਦਿੱਤੀ ਬੜੇ ਬੱਚੇ ਵੀ ਸੁਣਿਆ ਬੜੇ ਮਰੇ ਬੜੇ ਜੀ। ਮੈਂ ਕਿਹਾ ਸਾਰੇ ਦੇਖ ਨਹੀਂ ਗਿਆ ਭਾਈ ਐਡਾ ਕੁ ਬੱਚਾ ਬੀਬੀ ਜਗ੍ਹਾ ਨਹੀਂ ਚੱਕ ਉਹਨੇ ਰੁੱਖ ਦੇ ਨਾਲ ਰੱਖਿਆ ਲੱਗ ਗਈ, ਬੱਚੇ ਛੱਡ ਕੇ ਰੁੱਖ ਦੇ ਨਾਲ ਪਾ ਕੇ ਭੱਜ ਗਈ ਵੀ ਚਲੋ ਮੇਰੀ ਜਾਨ ਬਚ ਜਾਏ। ਅੱਲਾ ਦਾ ਹੁਕਮ ਸੀ, ਅੱਲਾ ਦਾ ਹੁਕਮ ਸੀ ਨਾਲੇ। ਕਹਿੰਦੇ ਜਦੋਂ ਰਾਹ 'ਚ ਕੋਈ ਕਮਾਦ ਦੀ ਪੈਲੀ ਹੁੰਦੀ ਹਾਂ ਕਾਫਲਾ ਵਿੱਚ ਵੜ ਜਾਂਦਾ ਸੀ। ਹਾਂ ਇੱਕ ਇਹ ਛੱਡ ਕੇ ਮੈਂ ਫੇਰ ਗਏ जब पिंडों निकल जाते बहुत बड़ा हाल है, बाढ़ से बहुत पड़ गई, बहुत ही बाढ़, देर रात बाढ़, ये बाढ़ समझी कभी नहीं होना मुसलमान इधर सही सही वो ठीक चढ़ जाते बाढ़ चढ़। अच्छा बजुर्गो, ਹੁਣ ਕਦੀ ਸੁੱਤੇ ਪਿਆ ਜਾਂ ਉਂਝ ਬੈਠੇ ਆ ਉਹ ਖਿਆਲ ਆਉਂਦਾ ਪੁਰਾਣਾ ਉਜਾੜਿਆਂ ਦਾ? ਨਾ ਹੁਣ ਯਾਰ ਪਹਿਲਾਂ ਹੁੰਦਾ, ਹੁਣ ਤਾਂ ਭੁੱਲ ਗਏ ਹਰ ਸ਼ੈ ਯਾਰ ਜਦ ਆਪਣੇ ਕੰਮ ਜਲਦੀ ਹਰ ਸ਼ੈ। ਅੱਛਾ, ਵੀ ਉਹ ਹੋਆ ਕੁਛ ਵੀ ਮੇਰੇ ਇਹਨਾਂ ਬੱਚਿਆਂ ਨੇ ਕੁਝ ਦੇਖੇ ਨੇ ਪਿਆਰੇ ਨੇ, ਤੁਸੀਂ ਤੇ ਸਾਰਾ ਕੁਝ ਵੇਖਿਆ? ਬੜਾ ਦੇਖਿਆ ਜਾਂ ਮਾਫ ਕਰਿਓ ਹੋ ਜਾ ਰੱਬ ਟਾਈਮ ਲਿਆ ਬਈ ਨੇ ਪੁੱਤਰਾ ਬੜੀ ਕੰਮ। ਫਿਰ ਇੱਥੇ ਆ ਗੱਲ ਰੰਗ ਲੱਗ ਗਿਆ, ਸ਼ੁਕਰ ਹੋ ਗਿਆ ਦਾਦਾ। ਐਸੇ ਸਾਡੇ ਪਿਓ ਨੇ ਵਪਾਰ ਹੀ ਕਰ ਹੋਰ ਕੰਮ ਬਾਈ ਦੇ ਕੱਟੇ ਬਾਈ ਦਾ ਮੈਂ ਤਾਂ ਆਣੇ ਕਮਾਉਣ ਦਾ ਸਾਨੂੰ ਬਾਹਰ ਹਰ ਜੋੜ ਦੇ ਸਾਈਆਂ ਲੈ ਜਾ ਬਾਏ ਬਸ। ਸਹੀ ਸਹੀ। ਨਿੱਕਾ ਭਰਾ ਦੋ ਵਪਾਰ ਤੇ, ਚਾਚਾ ਦੋ ਵਪਾਰ ਤੇ। ਪਰ ਸਾਡੇ ਪਿੰਡ ਦਾ ਜੱਟਾਂ ਨੇ ਬੜੀ ਸਾਡੀ ਇਮਦਾਦ ਕਰੀ ਹੈ, ਮਤਲਬ ਸਿੱਖਾਂ ਨੇ ਬਹੁਤ ਕਰੀ ਹੈ ਮਤਲਬ। ਅੱਛਾ, ਹੁਣ ਯਾਦ ਆਉਂਦੇ ਨੇ ਲੋਕ? ਹੋਰ ਆਉਂਦੇ ਯਾਰ ਵੀ ਬੜੇ ਚੰਗੇ ਬੰਦੇ ਸੀ। ਉਹ ਜੱਟੀ ਦੇ ਵਿੱਚੋਂ ਕੋਈ ਸੌਂਦਾ ਹੋਵੇ? ਹਾਂ, ਉਹ ਨਾ ਉਹ ਇੱਕ ਮੁੰਡਾ ਫੌਜੀ ਹਾਕਮ ਇੱਕ ਦਿਨ ਖੜੀ ਗਿਆ, ਉਹ ਉਹਨਾਂ ਦੀ ਨਸਲ ਤਾਂ ਹੋਣੀ ਹੈ ਨਾ? ਖਬਰੇ ਹੋ ਗਈ, ਦੋਵੇਂ ਪੁੱਤ ਦੇ ਜਿਹੜੀ ਉਹ ਸੌਂਦੇ ਹੋਣ ਅਗਰ ਤੁਹਾਡੀ ਵੀਡੀਓ ਹਾਂ ਤੇ ਤੁਹਾਡੀ ਗੱਲ ਕਰਾਈਏ ਉਹਨਾਂ ਦੇ ਨਾਲ? ਸਾਨੂੰ ਕਿਆ ਪਤਾ, ਹੁਣ ਮੈਨੂੰ ਦੇਖ ਲਈ ਜੀ, ਗੱਲ ਕਰਾ ਦੇ, ਦੇਖ ਲਈ ਕਰਾ ਦਾ ਕੰਮ ਦੇ ਮੈਨੂੰ ਦੇਖੇ ਨਹੀਂ। ਹਾਂ, ਕਾਲ ਤੇ ਗੱਲ ਹੋ ਸਕਦੀ ਹੈ ਨਾ? ਫੋਨ ਤੇ ਗੱਲ ਕਰ ਲਈ, ਫੋਨ ਤੇ ਹਾਕਮ ਦਾ ਮੁੰਡਾ ਹਾਂ, ਉਹਨਾਂ ਨਾਲ ਗੱਲ ਕਰੋਗੇ? ਉਹਦਾ ਬਾਬੇ ਹੋਣੇ, ਉਹਦਾ ਜਵਾਨ ਤੇ ਜਾਂ ਬਾਬੇ ਦੇ ਪਰੇ ਹੋਣੇ, ਉਹਦਾ ਗੱਭਰੂ ਚੰਗੇ ਭਲੇ ਅਸੀਂ ਵੀ ਇੰਨੇ ਨੇ ਉਹਨਾਂ ਦੀ ਔਲਾਦ ਦੇ ਨਾਲ ਉਹਦਾ ਹੋ ਜੀ। ਫਿਰ ਉਹਨਾਂ ਦੇ ਪਤਾ ਲੱਗੂ ਉਹਨੇ ਫਲਾਣਾ ਮੁੰਡਾ ਹਾਕਮ ਦਾ। ਹਾਂ, ਉਹਨਾਂ ਨਾਲ ਤਾਂ ਕਰੋਗੇ? ਉਹ ਕਰ ਲੈਣਗੇ ਬਾਕੀ ਹੈ। ਤੇ ਉਂਝ ਵੇਖਦਾ ਤੁਹਾਨੂੰ ਥੋੜਾ ਬਹੁਤ? ਨਾ ਦੇਖਦਾ ਹੁਣ ਤੂੰ ਨਹੀਂ, ਮੈਂ ਹੱਥ ਨਹੀਂ ਲੱਗਿਆ, ਨਿਗਾਹ ਤਾਂ ਰਹੀ ਜੀ। ਅੱਛਾ, ਨਿਗਾਹ ਘੱਟ ਗਈ। ਗਾਹੀ ਤਾਂ ਦੇਖਣਾ ਕੀ ਹੈ। ਵੈਸੇ ਪਿੰਡ ਤੇ ਨਜ਼ਰ ਆਉਂਦਾ ਹੋਣਾ ਨਾ ਅੱਜ ਵੀ? ਪਿੰਡ ਦਾ ਆਵੇ ਦਿਲ ਚ ਮੇਰੇ ਹੁਣ ਵੀ ਸਭ ਕੁਝ ਯਾਦ ਹੈ। ਫਰਣ ਦਾ ਪਿੰਡ ਦੀ ਸਾਡੇ ਦਾ ਪਿੰਡਾ ਸੀ, ਸਾਡੇ ਦਾ ਬੈਠ ਸੀ, ਸਾਡੇ ਦਾ ਬਾੜ ਸੀ, ਸਾਡੇ ਦਾ ਪੈੜੀ ਸੀ, ਫਾਇ ਦਾ ਪਾਣੀਆਂ ਦੇ ਫੜੇ ਤੋਂ ਕਬਰਾਂ ਦੇ ਖੇਤ ਦੇ ਕਬਰਾਂ ਸੀ ਸਾਡੀਆਂ। ਪੇੜੀ ਵੱਡੇ ਉਸੇ ਪਿੰਡ ਤੇ ਜਿਹੜੇ ਪੇੜੀ ਆਏ ਪਿੰਡੇ ਵੱਡੇ ਜੱਟਾਂ ਨੇ ਸਿੱਖਾਂ ਵੱਢ ਦਿੱਤੇ, ਵੱਢ ਦੇ ਪਿੰਡ ਤੇ ਬੜੇ ਜਿਹੜੇ ਸਾਹ ਉੱਪਰ ਬਦਮਾਸ਼। ਅੱਛਾ, ਬੜੇ ਜੈਜਿਆ ਕਰ ਬਾਦਸ਼ਾਹ ਨਾਲ ਮਾਰੇ ਹੋ ਪਿਆਰੇ।
ਤੇਲੀਆਂ ਨੂੰ ਹਾਂ ਤੇਰੇ ਫਿਰ ਇੱਕ ਭਰਾ ਆ ਗਿਆ ਸੀ ਇੱਥੇ, ਉਹ ਇੱਥੇ ਰਿਹਾ ਆਪਣਾ 10-12 ਉਹਨੇ ਸਾਲ। ਦੱਸਿਆ ਸਾਰਾ ਕੁਝ ਹੈ ਉਹਨੇ ਦੱਸਿਆ ਸਾਨੂੰ ਕਿਵੇਂ ਮਾਰਿਆ ਉਹਨਾਂ ਨੇ? ਹੁਣ ਦੱਸਣਾ ਕਿ ਵੀ ਬਰਥੇ ਕੁਆੜੀਆਂ ਦੇ ਬਾਰੇ ਨਹੀਂ ਤੁਸੀਂ ਉਦੋਂ ਚਲੇ ਗਏ ਸੀ ਪਿੰਡੋਂ? ਹੋਰ ਅਸੀਂ ਜਾ ਕੇ ਚੱਪੇ ਜੋ ਰਹਿ ਗਏ ਆ ਕਰਕੇ ਸਾਨੂੰ ਕਿਹੜਾ ਛੱਡਣਾ ਸਾਂਝ ਦੇ ਜਾ ਅੱਛਾ ਤਕੜੇ ਦੀ ਸਿੱਖੋ ਨਾ ਤੇਜੀ ਤੇਲੀ ਤਕੜੇ ਬਬਲੇ ਉਹਨੇ ਕਿਹਾ ਸਾਨੂੰ ਕਿਹੜਾ ਸਾਨੂੰ ਦਾਸੇ ਕਾ ਛੱਡਦੇ ਪਰ ਹੱਲਾ ਪੈ ਕੇ ਮਾਰੇ ਸੀ। ਅੱਛਾ ਹੱਲਾ ਪੈ ਗਿਆ ਹਾਂ, ਉਹਨਾਂ ਪਿੰਡ ਦੇ ਬੰਦਿਆਂ ਨੇ ਨਹੀਂ ਮਾਰਿਆ? ਪਿੰਡ ਦਾ ਨਹੀਂ ਮਾਰਿਆ, ਬਾਂਹ ਦੇ ਨਾਲ ਕੇ ਮਾਰਿਆ। ਅੱਛਾ 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 ਉਹ ਫਿਰ ਇੱਕ ਛੱਟ ਆਇਆ ਸੀ ਬਚ ਕੇ? ਹਾਂ ਇੱਕ ਭੁੱਕਰ ਕਮਾਰ ਸੀ, ਉਹ ਵੀ ਆ ਗਿਆ ਸੀ ਸਹਲੇ ਦੀ ਨਿਕਲ ਕੇ, ਉਹ ਵੀ ਬੜਾ ਜਵਾਨ ਸੀ। ਉਹਨਾਂ ਦੇ ਵਿੱਚੋਂ ਹੈਗਾ ਕੋਈ ਇਸ ਟਾਈਮ? ਇੱਥੇ ਕੋਈ ਸੁਬਹ ਨਾ ਟੋਬੇ ਬੈਠੇ ਸੀ, ਉਹ ਬੜਾ ਵੀ ਮਰ ਗਿਆ, ਇੱਕ ਮੁੰਡੇ ਹਾਂ ਰਾਤ ਹੋਰ ਕੋਈ ਨਹੀਂ। ਘਮਾਰ ਦਾ ਵੱਡਾ ਸਾਡੇ ਇੱਥੇ ਇੱਕ ਬੈਠੇ ਇੱਥੇ ਘਮਾਰ ਹਮ ਸਾਹਿਬ ਦੇ ਪਰਾਂ ਬਣੀ ਕੇ ਚੜਨੇ ਪਰਾਂ ਉਹ ਆਉਂਦਾ ਜਾਂ ਸਾਡੇ ਕੋਲ ਘਮਾਰ ਇੱਥੇ ਮਗਰ ਮਰ ਗਿਆ, ਉਹਨਾਂ ਬੇਚਾਰਾ ਨਹੀਂ ਆਇਆ। ਠੀਕ ਹੋ ਗਿਆ ਬਜ਼ੁਰਗੋ, ਬੜੇ ਮਾਸ਼ਾਅੱਲਾ ਜੀ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸ਼ੁਕਰ ਹੈ ਜੀ ਦਾ। ਹੁਣ ਡੇਗਾ ਹੀ ਘੜ ਗਈ, ਹੋਰ ਦਿਲ ਤਾਂ ਕਰਿਆ ਕਈ ਵੀ ਜਾਈ ਕਾਹਦੇ ਡੇਗਾ ਹੀ ਹੁਣ ਦਿਲ ਕਰਦਾ ਪਿੰਡ ਜਾਣ ਨੂੰ? ਜਾਣੋ ਕਬਰੂ ਕੀ ਦਿਖਣਾ ਹੀ ਫਿਰ ਸਾਡੇ ਦਿੱਲੀ ਸਰਕਾਰ 10-15 ਮਹੀਨੇ ਸਰੇ ਜਾ ਕੇ ਰਾਤ ਨੂੰ ਨਹੀਂ ਪੈਂਦਾ, ਸੱਪ ਡੇਗ ਪੈਂਦੇ ਕਿੰਨੀ ਸੀ ਕਿਰਦੀ। ਅੱਛਾ ਐਨੀ ਸ਼ਾਮਾਂ ਦੀ ਖੰਡੀ ਸਹੀ 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 ਬੜੇ ਬੜੇ ਕੰਮ ਦੇਖੇ ਭਾਈ। ਠੀਕ ਹੋ ਗਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।